फिर दोबारा स्वागत है प्रोग्राम सचो सच विच जी। डॉक्टर साहब साडे कोल अगली ईमेल आई है वीर मेघराज सिंह जी दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ जी का खालसा वाहिगुरू जी की फतेह। डॉक्टर साहब जी आप जानते ही हो कि जदों तो बादल दल दे मैंबर USA ਅਤੇ ਕੈਨੇਡਾ ਤੋਂ ਬੇਇੱਜ਼ਤ ਹੋ ਕੇ ਇੰਡੀਆ ਵਾਪਸ ਗਏ ਨੇ, ਉਸ ਤੋਂ ਬਾਅਦ ਬਾਦਲ ਸਰਕਾਰ ਅਤੇ BJP ਉਲਫ RSS ਸਰਕਾਰ ਕਾਫੀ ਬੁਖਲਾ ਗਈ ਹੈ ਅਤੇ ਇਸ ਨੂੰ ਹੁਣ ਸਮਝ ਨਹੀਂ ਆਉਂਦਾ ਕਿ RSS ਸਰਕਾਰ ਦੇ ਕਾਰੇ। ਡਾਕਟਰ ਸਾਹਿਬ ਜੀ ਬੁਖਲਾਹਟ ਵਿੱਚ बादल सरकार ਅਤੇ RSS सरकार मिल के सिख कौम ਦੇ ਨਾਲ गेम खेड रही है। पहली गेम दीना नगर थाने उत्ते RSS आतंकी ग्रुप ਵੱਲੋਂ अटैक, दूसरी गेम USA ਵਿੱਚ ਭਾਈ ਸਤਿੰਦਰ ਸਿੰਘ ਭੋਲੇ ਦਾ ਕਤਲ इंडियन एजेंसियां ਦਾ ही काम है। डॉक्टर साहब जी सानू ਇਹ भी महसूस ਹੁੰਦਾ है कि RSS आतंकी ग्रुप कोई होर भी बहुत ਵੱਡੀ गेम खेडन ਦੀ ਤਿਆਰੀ कर रही ਹੋਵੇਗੀ। ਅਸੀਂ RSS आतंकी ग्रुप ਨੂੰ ਇੱਕ ਗੱਲ ਦੱਸਣਾ ਚਾਹਾਂਗੇ ਕਿ ਭਾਵੇਂ ਤੁਸੀਂ ਗੋਲੀकांड ਅਟੈਕ ਕਰਵਾਓ, ਭਾਵੇਂ ਤੁਸੀਂ ਨਸ਼ੇ ਦਾ ਅਟੈਕ ਕਰੋ, ਭਾਵੇਂ ਆਰਟੀਫੀਸ਼ੀਅਲ ਪਾਣੀ ਦੇ ਫਲੱਡ ਦਾ ਅਟੈਕ ਕਰੋ, ਸਾਡੀ ਬਾਜ ਅੱਖ ਤੁਹਾਨੂੰ ਦੇਖ ਰਹੀ ਹੈ ਅਤੇ ਸਾਨੂੰ ਆਪਣੇ ਸਤਿਗੁਰੂ ਤੇ ਪੂਰਾ ਭਰੋਸਾ ਹੈ ਕਿ ਇੱਕ ਦਿਨ ਪੂਰੀ ਸਿੱਖ ਕੌਮ ਨੇ ਮਿਲ ਕੇ ਤੁਹਾਡੀਆਂ ਸਾਰੀਆਂ ਗੇਮਾਂ ਨੂੰ ਫੇਲ ਕਰ ਦੇਣਾ ਹੈ। ਸਾਨੂੰ ਆਪਣੀ ਸਿੱਖ ਕੌਮ ਉੱਤੇ 101% ਭਰੋਸਾ ਹੈ। ਉਸ ਤੋਂ ਬਾਅਦ ਅਸੀਂ ਖਾਲਿਸਤਾਨ ਬਣਾਵਾਂਗੇ ਕਿਉਂਕਿ ਸਾਡੀ ਸਾਰਿਆਂ ਦੀ ਜਿੰਦ ਅਤੇ ਜਾਨ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, 4-5 ਲਿਖਤਾਂ ਲਿਖਣ, ਫਿਰ ਉਹਦੇ 'ਚ ਇੱਕ ਜਿਹੜੀ ਹੈ ਅਸੀਂ ਸਮਝਦੇ ਹਾਂ ਕਿ ਵੀ ਨਹੀਂ ਹੈ, ਜਿੰਨੇ ਪ੍ਰੇਮ ਨਾਲ ਔਰ ਜਿਵੇਂ ਲਗਨ ਦੇ ਨਾਲ ਜੁੜੇ ਹੋਏ ਨੇ ਅਸੀਂ ਫਿਰ ਪਿੱਕ ਵੀ ਕਰਦੇ ਜੀ, ਕਾਲ ਵੀ ਕਰ ਲੈਂਦੇ ਨੇ ਔਰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਬੋਲ ਹੁੰਦੇ ਨੇ। ਕੋਈ ਬੋਲਾਂ ਦੇ ਵਿੱਚ ਕੋਈ ਕਮਜ਼ੋਰ ਭਾਵਨਾ ਨਹੀਂ ਹੁੰਦੀ। ਉਹਨਾਂ ਨੇ ਬਾਦਲ ਦਲ ਦੇ ਨੇਤਾਵਾਂ ਦਾ ਜਿਹੜਾ ਇਤਿਹਾਸਕ ਸਵਾਗਤ ਹੋਇਆ, ਹੁਣ ਇਤਿਹਾਸਕ ਮੈਂ ਇਸ ਲਈ ਕਹਿੰਦਾ ਵੀ ਆਪਣੇ ਸੁੱਖਾ ਅਮਲੀ ਜੀ ਕਹਿੰਦੇ ਨੇ ਕਿ ਵੀ ਇਤਿਹਾਸਕ ਹੋਇਆ, ਅਸੀਂ ਵੀ ਕਹਿ ਦਿੰਦੇ ਵੀ ਇਤਿਹਾਸਕ ਹੋਇਆ, ਵਾਕਈ ਇਤਿਹਾਸਕ ਹੋਇਆ। ਇੱਦਾਂ ਦਾ ਸਵਾਗਤ ਪਹਿਲਾਂ ਨਹੀਂ ਸੀ ਹੋਇਆ ਕਦੇ। ਔਰ ਉਹਨਾਂ ਨੇ ਕਿਹਾ ਵੀ ਉਸ ਤੋਂ ਬਾਅਦ ਜਿਹੜੀ ਇਹਨਾਂ ਨਾਲ ਜੋ ਹੋਇਆ, ਇਹਨੇ ਇੱਕ ਬੁਖਲਾਏ ਨੇ ਕਿ ਇਸ ਬੁਖਲਾਹਟ 'ਚ ਫਿਰ RSS ਦੀਆਂ ਏਜੰਸੀਆਂ ਦੇ ਕਾਰੇ ਜਿਹੜੇ ਨੇ ਔਰ ਬਾਦਲ ਗੇਮ ਇਹ ਮਿਲ ਕੇ ਇਹਦੇ 'ਚੋਂ ਹੀ ਦੀਨਾ ਨਗਰ ਅਟੈਕ ਨਿਕਲਿਆ ਜੀ। ਫਿਰ ਤਾਂ ਅਸੀਂ ਹੁਣ ਦੱਸਤਾ ਨਾ ਵੀ ਬਾਦਲਾਂ ਦੀ ਜੁਗਨੀ ਇਕੱਲੀ ਦੀਨਾ ਨਗਰ ਥੋੜ੍ਹੀ ਰਹੀ। ਦੀਨਾ ਨਗਰ 'ਚੋਂ ਜੁਗਨੀ ਗੁਰਦਾਸਪੁਰ ਗਈ, ਫਿਰ ਜੁਗਨੀ ਪਠਾਨਕੋਟ ਗਈ, ਫਿਰ ਨਵਾਂ ਸ਼ਹਿਰ ਆਈ, ਫਿਰ ਬਠਿੰਡੇ ਆਈ, ਫਿਰ ਸਾਹਨੇਵਾਲ ਦੇ ਨੇੜੇ ਪਿੰਡ, ਫਿਰ ਖੰਨੇ 'ਚ ਆਈ। ਤੇ ਕੱਲ੍ਹ ਦੀਆਂ ਖਬਰਾਂ ਸੀ ਕਿ ਜੀ ਇੱਕ ਪਟਿਆਲੇ ਦੇ ਵਿੱਚ ਇੱਕ ਰਿਟਾਇਰਡ ਲੈਫਟੀਨੈਂਟ ਕਰਨਲ ਜਿਹਨੂੰ ਮਰਿਆ ਵੀ 5 ਸਾਲ ਹੋ ਗਏ, ਉਹਦੇ ਖੇਤਾਂ 'ਚੋਂ ਜੰਗਾੜੇ ਹਥਿਆਰਾਂ ਦਾ ਜ਼ਖੀਰਾ ਨਿਕਲਿਆ। ਉਹਦੇ 'ਚੋਂ ਇੰਨੇ ਮੋਰਟਰ ਨਿਕਲੇ, ਇੰਨੇ ਪਿਸਤੌਲ, ਇੰਨੇ ਰਾਕਟ ਲਾਂਚਰ। ਮੈਂ ਕਿਹਾ ਵੀ ਹੁਣ ਜੁਗਨੀ ਜਿਹੜੀ ਹੈ ਖੰਨਿਓਂ ਉੱਡੀ ਤੇ ਪਟਿਆਲੇ ਆ ਗਈ ਜੀ। ਸੋ ਇਹ ਸਾਰਾ ਜਿਹੜਾ ਹੈ ਔਰ ਇਹ ਅਸੀਂ ਜਦੋਂ ਇਹ ਘਟਨਾ ਹੋਈ ਸੀ ਤੇ ਅਸੀਂ ਕਿ ਵੀ ਇਹ ਇੱਕ ਦਹਿਸ਼ਤਗਰਦੀ ਦਾ ਹੂਆ ਖੜਾ ਕਰਨ ਦੇ ਲਈ ਹੁਣ ਭਾਵੇਂ ਉਹ ਜੰਗਾਲੇ ਨੇ, ਉਹ ਜੀ ਫੌਜ ਵੀ ਆ ਗਈ ਆ ਉੱਥੇ ਦੇਖ ਰਹੀ ਹੈ। ਠੀਕ ਹੈ ਜੀ। ਉਹ ਜਿਹੜਾ ਕਰਨਲ ਹੈ ਉਹ ਬੰਗਲਾਦੇਸ਼ ਲੜਾਈ ਉਹਨੇ ਲੜੀ ਸੀ 71 'ਚ, ਦੂਸਰਾ ਉੱਥੋਂ ਲਿਆਇਆ ਹੋਇਆ। ਮੈਂ ਕਿਹਾ ਹੁਣ ਤਾਂ ਉਹਨੂੰ ਕਰਨਲ ਨੂੰ ਮਰੇ ਨੂੰ ਹੀ ਸੱਦਣਾ ਪੈਣਾ ਇਹਨਾਂ ਨੇ, ਉਹ ਵੀ ਅਦਾਲਤ 'ਚ ਕੇਸ ਕਰ ਦੇਣਾ ਉਹਦੇ ਤੇ ਕਿ ਜੀ ਪੇਸ਼ ਕਰੋ, ਹਾਜ਼ਰ ਕਰੋ, ਉਹਦੇ ਟੱਬਰ ਨੂੰ ਘੜੀਸੀ ਫਿਰਨਗੇ। ਪਹਿਲਾਂ ਜਦੋਂ ਮੈਂ ਖਬਰ ਦੇਖੀ ਵੀ ਕਰਨਲ ਦਾ ਕੀਤਾ, ਮੈਂ ਕਿਹਾ ਇਹ ਜਿਹੜਾ ਕਰਨਲ ਜਿਹਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ 'ਚ ਇਹਨਾਂ ਦਾ ਉਹ ਲੱਭਿਆ ਕਿ ਵੀ ਉਹ ਕਿਵੇਂ ਸਿਲਵਰ ਸਟਿਕਸ ਔਰ ਡਾਇਨਾਮਾਈਟ ਤੇ ਅਕਾਲੀ, ਮੈਂ ਕਿਹਾ ਵੀ ਕਿਤੇ ਉਹਨੂੰ ਹੀ ਘੇਰ ਲਿਆ ਜਾ ਕੇ ਉਹਦੇ ਘਰ 'ਚੋਂ ਹੀ ਲੱਭ ਲਿਆ। ਪਰ ਹੋਣਾ ਕੋਈ ਨਾ ਕੋਈ ਕਨੈਕਸ਼ਨ ਅਲਟੀਮੇਟਲੀ ਉਹਦਾ ਹੀ ਕੋਈ ਚਾਚੇ ਤਾਏ ਦਾ ਪੁੱਤਰ ਹੋਣਾ। ਇਹਨੂੰ ਕਹਿੰਦਾ ਹੋਣਾ ਵੀ ਇਹਨੂੰ ਕਰਨਲ ਨੂੰ ਚੁੱਪ ਕਰਾਓ, ਨਹੀਂ ਤਾਂ ਦੇਖ ਲਓ ਅਸੀਂ ਮਰੇ ਨੂੰ ਵੀ ਜਿਹੜਾ ਉਹ ਵੀ ਕੱਢ ਲਿਆ, ਉਹਦੇ ਵੀ ਹਥਿਆਰ ਕੱਢ ਲਿਆ ਸੀ। ਸੋ ਦੂਸਰੀ ਗੱਲ ਉਹਨਾਂ ਨੇ ਰੈਫਰ ਕੀਤਾ ਹੈ ਜਿਹੜਾ ਬੜਾ ਦੁਖਦਾਈ ਵਾਕਿਆ ਹੈ ਇਹਦੇ 'ਚ ਇਲੀਨੋਇਸ ਸਟੇਟ 'ਚ ਹੋਇਆ। ਸਤਵਿੰਦਰ ਸਿੰਘ ਭੋਲਾ, ਭਾਈ ਸੂਰਤ ਸਿੰਘ ਹੋਰਾਂ ਦੇ ਸਨ ਇਨ ਲਾਅ, ਇਹਨਾਂ ਨੂੰ ਜਿਨ੍ਹਾਂ ਦੀ ਯਾਦ 'ਚ ਕੱਲ੍ਹ ਜਿਹੜਾ ਹੈ ਉਹ ਉਹਨਾਂ ਦਾ ਸੰਸਕਾਰ ਵੀ ਹੈ ਔਰ ਪਾਠ ਦਾ ਭੋਗ ਵੀ ਹੈ। ਹਾਲਾਂਕਿ ਜਿਉਂ ਹੀ ਇੱਕ ਜਿਹੜਾ ਉਮਾ ਜਾਂ ਇਸ ਨੂੰ ਉਤਸ਼ਾਹ ਵੀ ਕਹਿ ਸਕਦੇ ਹਾਂ, ਰੋਹ ਔਰ ਉਤਸ਼ਾਹ ਦਾ ਮੇਲ ਸੀ ਕਿ 4 ਚਫੇਰੇ ਇਹ ਜਿਉਂ ਹੀ ਖਬਰ ਫੈਲੀ ਤੇ ਬਹੁਤਿਆਂ ਦਾ ਧਿਆਨ ਇਸ ਪਾਸੇ ਗਿਆ ਵੀ ਇੰਡੀਅਨ ਏਜੰਸੀਆਂ ਦਾ ਕੰਮ ਹੋਏਗਾ। ਪਰ ਮੈਂ ਦੇਖਿਆ ਪਿਛਲੇ ਦਿਨਾਂ 'ਚ ਕਿ ਕਿਵੇਂ ਹਾਲਾਂਕਿ ਅਸੀਂ ਜਦੋਂ ਇਹਨੂੰ ਡਿਸਕਸ ਕੀਤਾ ਅਸੀਂ ਆਪਣੀਆਂ ਆਪਸ਼ਨਸ ਓਪਨ ਰੱਖੀਆਂ। ਅਸੀਂ ਇਹ ਕਿਹਾ ਵੀ ਹੰਚ ਹੈ ਵੀ ਇਸ ਪਾਸੇ ਹੋ ਸਕਦਾ, ਪਰ
ਇਸ 'ਚ ਭਾਵੇਂ ਕੋਈ ਰੌਲਾ ਪਾਰਟਨਰਸ਼ਿਪ ਦਾ ਹੋਏ, ਕੋਈ ਬਿਟਰੇਅਲ ਹੋਏ, ਕੋਈ ਹੋਰ ਪਾਰਟ ਹੋਏ, ਜਿਹਨੂੰ ਏਜੰਸੀਆਂ ਵੀ ਵਰਤ ਲੈਂਦੀਆਂ ਨੇ, ਆਪਣੇ ਤੌਰ ਤੇ ਵੀ ਕੁਝ ਹੋ ਸਕਦਾ। ਪਰ ਕੁੱਲ ਮਿਲਾ ਕੇ ਨਾਲ ਦੀ ਨਾਲ ਹੀ ਉਹਨਾਂ ਨੇ ਦੇਖਿਆ ਵੀ ਇਹ ਖਬਰ ਤਾਂ ਇਹਨਾਂ ਨੂੰ, ਦੂਜਿਆਂ ਨੂੰ ਬਾਹਰ ਸਾਨੂੰ ਸ਼ੱਕ ਦੇ ਦਾਇਰੇ 'ਚ ਲਿਆ ਰਹੀ ਹੈ। ਉਹਨਾਂ ਨੇ ਖਬਰ ਬਠਿੰਡੇ ਤੋਂ ਪਲਾਂਟ ਕਰਵਾ ਦਿੱਤੀ ਕਿ ਜੀ ਬੜਾ ਇਹ ਖਤਰਨਾਕ ਕ੍ਰਿਮੀਨਲ ਸੀ, ਇਹਦੇ ਖਿਲਾਫ ਤਾਂ 7 ਕੇਸ ਰਜਿਸਟਰ ਸੀ। ਫਿਰ ਉਹੀ ਖਬਰ ਤੁਸੀਂ ਪੜ੍ਹਦੇ ਹੋ, ਉਹ 'ਚ ਹੁੰਦਾ ਜੀ 6 ਕੇਸਾਂ 'ਚ ਤਾਂ ਉਹ ਬਰੀ ਹੋ ਗਿਆ ਸੀ। 7ਵਾਂ ਜਿਹੜਾ ਹੈ ਉਹ ਬੀਬੀ ਰਜਿੰਦਰ ਕੌਰ, ਮਾਸਟਰ ਤਾਰਾ ਸਿੰਘ ਦੀ ਡਾਟਰ, ਉਹਨੂੰ ਮਾਰਨ ਦਾ ਕੇਸ ਹੈ। ਅੱਛਾ, ਹੁਣ ਪਹਿਲੀ ਗੱਲ ਤਾਂ ਜੇ 6 'ਚ ਬਰੀ ਹੋ ਗਿਆ, 7ਵਾਂ ਕਿਹੜਾ ਸੱਚਾ ਉਦੋਂ ਤੱਕ ਉਹ ਬਾਹਰ ਆ ਗਿਆ ਹੋਣਾ, ਔਰ ਉਸੇ ਹੀ ਬਿਨਾਂ ਦੇ ਉੱਤੇ ਉਹਨੇ ਅਸਾਈਲਮ ਲਈ ਹੋਣੀ। ਪਰ ਮੈਂ ਦੇਖਦਾ ਵੀ ਕਿਵੇਂ ਕਈ ਵਾਰ ਸਾਡੇ ਜਿਹੜੇ ਵੀਰ ਭੈਣਾਂ ਨੇ ਉਹ ਬਿਨਾਂ ਫੈਕਟ ਨੂੰ ਜਾਣਿਆ, ਇਹ ਉਹਦੇ ਕ੍ਰਿਮੀਨਲ ਰੈਕੋਰਡ ਸ਼ੋ ਕਰ ਦਿੱਤਾ, ਉੱਤੇ ਇਹੀ ਦਿੱਤਾ ਹੈ ਕਿ ਜੀ ਕ੍ਰਿਮੀਨਲ ਵਾਂਟਡ, ਮਤਲਬ 7 ਕੇਸ, ਥੱਲੇ ਖਬਰ 'ਚ ਆਇਆ ਵੀ 6 ਕੇਸਾਂ 'ਚ ਬਰੀ ਹੋ ਗਏ। ਫਿਰ ਬੀਬੀ ਰਜਿੰਦਰ ਕੌਰ ਦੀ ਪੁੱਤਰੀ ਕਿਰਨਜੋਤ ਕੌਰ ਨੇ ਆਪਣਾ ਫੇਸਬੁੱਕ ਤੇ ਪਾ ਦਿੱਤਾ। ਹੁਣ ਹਰ ਇੱਕ ਨੂੰ ਹੁੰਦਾ ਹੈ, ਉਹਨਾਂ ਨੇ ਕਿਹਾ ਜੀ ਆਹ ਲਓ ਮੇਰੀ ਮਾਂ ਨੂੰ ਤਾਂ ਇਹਨੇ ਮਾਰਿਆ, ਕਿਉਂਕਿ ਜੋ ਹੀ ਹੋਇਆ ਜਥੇਦਾਰ ਅਕਾਲ ਤਖਤ ਨੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ। ਬੀਬੀ ਕਿਰਨਜੋਤ ਨੇ ਕਿਹਾ ਕਿ ਜੀ ਜਦੋਂ ਮੇਰੀ ਮਾਂ ਦੇ ਭੋਗ ਵੇਲੇ ਜਥੇਦਾਰ ਉਦੋਂ ਆਇਆ ਸੀ, ਉਹਨੇ ਕਿਹਾ ਸੀ ਇਹ ਤਾਂ ਪੰਥ ਦੀ ਬੱਚੀ ਸੀ, ਔਰ ਕਾਤਲ ਜਿਹੜਾ ਕੁੜੀ ਮਾਰ ਹੈ। ਉਹਨਾਂ ਨੇ ਕਿਹਾ ਜੀ ਹੁਣ ਉਸ ਕੁੜੀ ਮਾਰ ਨੂੰ ਜਥੇਦਾਰ ਕਿਵੇਂ ਅਫਸੋਸ ਕਰ ਸਕਦਾ, ਔਰ ਇਹਨੂੰ ਬਿਲਕੁਲ ਮੌਰਨ ਨਹੀਂ ਕਰਨਾ ਚਾਹੀਦਾ। ਹੁਣ ਉਸ ਤੋਂ ਬਾਅਦ ਅੱਗੋਂ ਫੇਰ ਨਿਕਲ ਆਏ ਉਹਨਾਂ ਦੇ ਬੱਚੇ 'ਚ ਮੂਰੇ, ਇਸ ਨੂੰ ਇੱਕ ਡਿਬੇਟ ਦੇ ਤੌਰ ਤੇ ਖੜਾ ਕਰ ਦਿੱਤਾ। ਹਾਲਾਂ ਬੀਬੀ ਕਿਰਨਜੋਤ ਕੌਰ ਦੀਆਂ ਭਾਵਨਾਵਾਂ ਨੂੰ ਅਸੀਂ ਸਮਝ ਸਕਦੇ ਹਾਂ, ਕਿਸੇ ਦਾ ਵੀ ਮਾਪਿਓ ਦਾ। ਔਰ ਅਸੀਂ ਬੀਬੀ ਰਜਿੰਦਰ ਕੌਰ ਨੂੰ ਜਦੋਂ ਵੀ, ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਨੂੰ ਲਿਬਰੇਟ ਕਰਾਉਣ ਦੇ ਲਈ ਪਹਿਲਾ ਜਥਾ ਲੀਡ ਕੀਤਾ, ਔਰ ਬੜੀ ਬੋਲਡਲੀ ਉਹਨਾਂ ਦੀ ਪ੍ਰੈਜੈਂਟੇਸ਼ਨ, ਰਾਜ ਸਭਾ ਮੈਂਬਰ ਵੀ ਸਨ। ਪਰ ਅਸੀਂ ਸਮਝਦੇ ਹਾਂ ਵੀ ਜਜ਼ਬਾਤਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ। ਜੇ ਪੁਲਿਸ ਨੇ ਉਹਨੂੰ ਨਾਮਜ਼ਦ ਕੀਤਾ ਕਿ ਜੀ ਬੀਬੀ ਰਜਿੰਦਰ ਕੌਰ ਨੂੰ ਉਹਨੇ ਮਾਰਿਆ, ਤੇ ਜੇ ਪਹਿਲੇ 6 ਝੂਠੇ ਹੋ ਸਕਦੇ ਨੇ, ਇਹ ਤਾਂ ਫੇਸ ਹੀ ਨਹੀਂ ਕੀਤਾ ਉਹਨੇ। ਅਸੀਂ ਇੱਕ ਐਲੈਜਡ ਜਾਂ ਇੱਕ ਜਿੱਥੇ ਇੱਕ ਰੁਝਾਨ ਹੁੰਦਾ ਸੀ ਕਿ ਵੀ ਕੇਸ ਖੁੱਲੇ ਨੇ, ਜਿਹੜਾ ਕੋਈ ਇੱਕ ਕਾਬੂ ਆਇਆ ਜਾਂ ਜਿਹਦੇ ਤੇ ਉਹਦੇ 4 ਹੋਰ ਪਾ ਦਿਓ, ਅਸੀਂ ਉਹਦੇ ਤੇ ਰਿਐਕਟ ਕਰ ਰਹੇ ਹਾਂ। ਤੇ ਦੂਸਰੇ ਫਿਰ ਜਿਹੜੇ ਆ ਸਾਰੇ ਇੱਥੋਂ ਦੇ ਜਾਲੀ ਅਕਾਲੀ ਨੇ, ਜਿਹੜੇ ਕਬਾਬ ਔਰ ਸ਼ਰਾਬ ਜਿਨ੍ਹਾਂ ਦੀ ਰੋਜ਼ ਦੀ ਖੁਰਾਕ ਹੈ, ਉਹਨਾਂ ਨੇ ਫਿਰ ਕਹਾਣੀਆਂ ਹੋਰ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਇਸ ਸਾਰੇ ਦੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਇਨਵੈਸਟੀਗੇਟਿਵ ਏਜੰਸੀਆਂ ਤਾਂ ਕੀ ਨਤੀਜਾ ਕੱਢਣਗੀਆਂ ਜਾਂ ਕਿੱਥੋਂ ਤੱਕ ਪਹੁੰਚਣਗੀਆਂ, ਇਹ ਤਾਂ ਬਾਅਦ ਦੀ ਗੱਲ ਹੈ। ਇਹਨਾਂ ਨੇ ਆਲਰੇਡੀ ਜਿਹੜਾ ਇਸ ਮੁੱਦੇ ਨੂੰ ਇੱਕ ਕੰਟਰੋਵਰਸੀ ਦੇ ਦਾਇਰਾਕਾਰ 'ਚ ਲਿਆਂਦਾ। ਅਦਰਵਾਈਜ਼ ਜਦੋਂ ਅਸੀਂ ਇਸ ਹਵਾਲੇ ਨਾਲ ਹੀ ਦੇਖਦੇ ਹਾਂ, ਕੋਈ ਇਹ ਨਹੀਂ ਹੈ ਕੋਈ ਸਾਡਾ ਕੋਈ ਡੇ ਟੂ ਡੇ ਕੋਈ ਲਿੰਕੇਜ ਨਹੀਂ ਸੀ, ਕੋਈ ਜਾਣ ਪਛਾਣ ਉਸ ਲੈਵਲ ਦੀ ਕਦੇ ਵੀ ਨਹੀਂ ਰਹੀ। ਪਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੈਂਟਰਲ ਮੁੱਦਾ ਹੈ ਜੀ। ਬਾਪੂ ਸੂਰਤ ਸਿੰਘ ਜੇ ਉਸ ਮੁੱਦੇ ਨੂੰ ਲੈ ਕੇ ਬੈਠੇ ਨੇ, ਉਹਨਾਂ ਦਾ ਪਰਿਵਾਰ, ਉਹਨਾਂ ਦੀ ਬੱਚੀ ਸਰਵਰਿੰਦਰ ਕੌਰ, ਉਹਨਾਂ ਦਾ ਪਾਸਟ ਕੀ ਹੈ, ਅਗਲਾ ਕੀ ਹੈ, ਪਿਛਲਾ ਕੀ ਹੈ। ਅੱਜ ਹੀ ਆਸਕਰ ਵਿਲਡੇ, ਇੱਕ ਇੰਗਲਿਸ਼ ਦਾ ਬੜਾ ਅੱਛਾ ਜਿਹੜਾ ਉਹ ਰਾਈਟਰ ਹੋਇਆ, ਸ਼ਾਇਦ ਪੋਇਟ ਵੀ ਹੈ, ਤੇ ਉਹਦੀ ਇੱਕ ਕੋਟ ਹੈ, ਉਹਨੇ ਕਿਹਾ ਵੀ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਸਿਨਰ ਹੈਜ਼ ਏ ਫਿਊਚਰ ਜੀ। ਕਿ ਹੁਣ ਜਿਹੜਾ ਸੰਤ ਅੱਜ ਬਣਿਆ, ਉਹਦਾ ਕੱਲ ਕੀ ਸੀ, ਉਹ ਕਿੰਨਾ ਗੁਨਾਹਗਾਰ ਸੀ, ਕੀ ਸੀ, ਇਹ ਨਹੀਂ ਹੈ। ਕੋਈ ਜੰਮਦਿਆਂ ਸੰਤ ਨਹੀਂ ਹੁੰਦਾ, ਉਹ ਤਾਂ ਗੁਰੂ ਹੁੰਦੇ ਨੇ, ਉਹ ਤਾਂ ਡਿਵਾਈਨ ਪਰਸਨੈਲਿਟੀਜ਼ ਹੁੰਦੀਆਂ ਨੇ। ਅਸੀਂ ਸਾਰੇ ਹੀ ਗੁਨਾਹਗਾਰ। ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਸਿਨਰ ਹੈਜ਼ ਏ ਫਿਊਚਰ। ਜੇ ਕਿਸੇ ਨੇ ਸਿਨ ਕੀਤਾ ਹੈ, ਪਾਪ ਕੀਤਾ ਹੈ, ਔਰ ਉਹਦਾ ਪਛਤਾਵਾ ਕਰਦਾ, ਹੁਣ ਇੱਕ ਵਾਰੀ ਜਿਹੜਾ ਸਿਨਰ ਹੋ ਗਿਆ, ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਸਾਰੀ ਉਮਰ ਉਹਨੂੰ ਸਿਨਰ ਰੱਖਣਾ। ਉਹ ਸਿਨ ਚੋਂ ਨਿਕਲ ਕੇ ਉਹ ਚੰਗੇ ਕੰਮ ਵੀ ਕਰ ਸਕਦਾ, ਉਹਦਾ ਫਿਊਚਰ ਵੀ ਹੈ। ਸੋ ਅਸੀਂ ਸਮਝਦੇ ਹਾਂ, ਔਰ ਮੈਂ ਇਸ ਦੇ ਲਈ ਹਮੇਸ਼ਾ ਹੀ ਉਹ ਸਟੋਰੀ ਜਿਹੜੀ ਜੀਸਸ ਕ੍ਰਾਈਸਟ ਦੇ ਹਵਾਲੇ ਨਾਲ ਹੈ ਕਿ ਜਦੋਂ ਗੁਜ਼ਰ ਰਿਹਾ ਹੈ, ਯਹੂਦੀ ਸੀ, ਰਬਾਈ ਸੀ, ਮਾਰ ਰਹੇ ਨੇ, ਪੱਥਰ ਚੁੱਕੇ ਹੋਏ ਨੇ ਮਾਰਨ ਵਾਲਿਆਂ ਨੇ। ਉਹ ਇੱਕ ਔਰਤ ਨੂੰ ਉਹਨਾਂ ਨੇ ਕਿਹਾ ਜੀ ਇਹ ਬਦਚਲਨ ਔਰਤ ਹੈ, ਔਰ ਇਹ ਸਾਡਾ ਲਾਅ ਕਹਿੰਦਾ ਹੈ ਕਿ ਜੀ ਜਿਹੜੀ ਬਦਚਲਨ ਹੈ ਔਰਤ, ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ। ਇਹ ਸੰਸਾਰ ਦੀ ਗੱਲ ਇਸਲਾਮ ਚੋਂ ਨਹੀਂ ਆਈ, ਇਹ ਯਹੂਦੀਆਂ ਚੋਂ ਆਈ, ਇਸਲਾਮ ਚ ਤਾਂ ਬਾਅਦ ਚ ਆਈ। ਉਹਨੇ ਕਿਹਾ ਜੀ ਠੀਕ ਹੈ, ਬਿਲਕੁਲ ਇਹ ਔਰਤ ਨੇ ਤੋੜਿਆ ਕਾਨੂੰਨ, ਉਹਨੇ ਕਿਹਾ ਜੀ ਠੀਕ ਹੈ, ਪਰ ਪਹਿਲਾ ਪੱਥਰ ਉਹ ਮਾਰੇ ਜਿਹਨੇ ਆਪ ਗੁਨਾਹ ਨਾ ਕੀਤਾ ਜੀ ਜੀ ਬਿਲਕੁਲ, ਔਰ ਸਾਰੇ ਹੱਥ ਉੱਤੇ ਰੋਕੇ। ਸੋ ਮੈਂ ਸਮਝਦਾ ਹਾਂ ਵੀ ਜਦੋਂ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ, ਅਸੀਂ ਇਹ ਦੇਖੀਏ ਕਿ ਵੀ ਕੌਮੀ ਮੁਫਾਦ ਕੀ ਨੇ। ਜੇ ਉਹਦੇ 'ਚ ਸਾਡੇ ਕੋਈ ਨਿੱਜੀ ਗਰਜਿਸ ਵੀ ਹੋਣ, ਨਿੱਜੀ ਕੋਈ ਸਾਡੇ ਕੰਸਰਨ ਵੀ ਹੋਣ,
ਉਹਨਾਂ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀਰ ਮੇਘਰਾਜ ਸਿੰਘ ਹੋਰਾਂ ਨੇ ਇਸ ਪਾਰਟ ਨੂੰ ਵੀ ਜਿਹੜਾ ਇਸ ਹਵਾਲੇ ਨਾਲ ਹੀ ਦੇਖਿਆ ਕਿ ਵੀ ਇਹ ਵੀ ਚੈਲੰਜ ਉੱਥੋਂ ਹੀ ਆਇਆ ਹੋ ਸਕਦਾ ਹੈ। ਔਰ ਕਨਕਲੂਡ ਉਹਨਾਂ ਨੇ ਕੀਤਾ ਹੈ ਕਿ ਵੀ ਦੁਸ਼ਮਣ ਗੋਲੀਆਂ ਚਲਾਏ, ਆਰਟੀਫਿਸ਼ੀਅਲ ਫਲੱਡ ਲਿਆਏ, ਕੁਝ ਵੀ ਕਰੇ, ਅਲਟੀਮੇਟਲੀ ਸਾਡੀ ਜਿਹੜੀ ਹੈ ਕੌਮ ਉਹ ਆਪਣਾ ਆਜ਼ਾਦ ਕਰ ਖਾਲਿਸਤਾਨ ਜ਼ਰੂਰ ਬਣਾਏਗੀ, ਅਵਸ਼ ਬਣਾਏਗੀ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਰਾਸਾ ਇਸ ਤਰ੍ਹਾਂ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।